ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम वरहमतुल्लाहि वबरकातुहू। ਅੱਜ ਸਾਡੇ ਨਾਲ ਪੰਜਾਬੀ ਤਰਫ ਜੀ ਫਖਰ ਭਾਈ ਨੇ ਅਤੇ ਅੱਜ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਥੂਮ ਦੇ ਬਾਰੇ 'ਚ। ਜੀ ਫਖਰ ਭਾਈ। ਜੀ अस्सलाम वालेकुम। ਵਾਲੇकुम अस्सलाम रहमतुल्लाह। सर थोम अच्छी चीज़ है, ਜੀ ਤੁਹਾਨੂੰ ਪਤਾ ਨਹੀਂ, ਹੋਣਾ ਬਹੁਤ ਅੱਛੀ ਚਾਹੀਦਾ। ਚੀਜ਼ ਹੈ। ਫਾਇਦਾ ਵੀ ਬੜਿਆ ਲੋਕਾਂ ਨੂੰ ਹੈ, ਔਰ ਇਹਦੇ ਵਿੱਚ ਫਾਇਦਾ ਅਜੇ ਵੀ ਹੈ, ਨੁਕਸਾਨ ਨਹੀਂ ਹੈ, ਲੇਕਿਨ ਉਤਨਾ ਪ੍ਰੋਫਿਟ ਨਹੀਂ ਜਿਤਨਾ ਰੌਲਾ ਪਿਆ ਜੀ ਕਿ ਇੱਕ ਟਾਈਮ ਤੇ 3 ਕਰੋੜ ਦਾ ਇੱਕ ਕਿੱਲਾ ਵਿਕਦਾ ਰਿਹਾ, ਔਰ ਥੋਮ ਕਿਹੜਾ ਸੀ ਜਿਹੜਾ ਇੱਥੇ ਧੱਕੇ ਖਾਂਦਾ ਪਿਆ। ਜੀ ਉਹ ਬੰਦਿਆਂ ਨੇ ਬੜਾ ਪੈਸਾ ਕਮਾਇਆ, ਲੇਕਿਨ ਹਰ ਬੰਦਾ ਨਹੀਂ ਕਮਾ ਸਕਿਆ। ਜਿਨ੍ਹਾਂ ਨੇ ਮਿਹਨਤ ਕੀਤੀ ਨਾ, ਉਹਨਾਂ ਹੀ ਕਮਾਇਆ। ਸਾਡੇ ਇੱਕ ਦੋਸਤ ਨੇ, ਤੁਸੀਂ ਵੀ ਜਾਣਦੇ ਹੋ, ਤਾਰਕ ਭਾਈ, ਜੀ ਉਹਨਾਂ ਦੇ ਭਾਣਜੇ ਨੇ ਵੀ ਲਾਇਆ ਤੇ ਅੰਦਰ ਟੰਗ ਸੜਿਆ ਲਿਆ ਕੇ, ਉਹ ਵਿਕਦਾ ਨਹੀਂ ਸੀ। ਉਹ ਬਾਅਦ 'ਚ ਲੈ ਆਉਣਾ ਜਿਸਕਾ ਉਹ 2 ਸਾਲ ਹੋਏ ਨੇ ਮੇਰੇ ਖਿਆਲ ਹੈ ਗੱਲ ਬਣ, ਸ਼ੁਰੂ 'ਚ ਆਇਆ ਸੀ ਉਸਕਾ ਤਾਂ ਬਹੁਤ ਮਹਿੰਗਾ ਵਿਕਿਆ। 2 ਸਾਲ ਹੋ ਗਏ ਨੇ, ਕਿਉਂਕਿ ਜਿਹੜੇ ਤਵੱਕੋ ਤੇ ਜਾਂ ਜਿਹੜਾ ਰੇਟ ਉਹਨਾਂ ਨੇ ਸੁਣਿਆ ਸੀ ਉਹ ਚੀਜ਼ ਨਹੀਂ ਸੀ। ਉਹਦਾ ਬੀਜ ਹੀ ਲੱਖਾਂ 'ਚ ਸੀ। ਕੱਲ ਮੈਂ ਪਹਿਲੇ 2 ਦਫਾ ਜਿਹਨਾਂ ਨੇ ਕੀਤਾ, ਫਸਟ ਐਂਡ ਸੈਕਿੰਡ ਜਿਹੜਾ ਰਾਊਂਡ ਸੀ ਨਾ, 2-3 ਸਾਲ ਚੱਲਿਆ ਉਹ, ਉਸ ਤੋਂ ਬਾਅਦ ਫਿਰ ਫਲਾਪ 2-3 ਹੋਇਆ। ਸਾਲ 'ਚ ਫਿਰ ਆਹਿਸਤਾ ਆਹਿਸਤਾ ਡਾਊਨ ਗਿਆ। ਲੇਕਿਨ ਮੇਰੇ ਹਿਸਾਬ ਵਿੱਚ ਅੱਜ ਵੀ ਉਹ, ਕਿਉਂਕਿ ਜ਼ਾਹਿਰ ਹੈ ਅਗਰ ਉਹ ਰੇਟ ਡਾਊਨ ਗਿਆ ਤਾਂ ਵੀ ਤਾਂ ਡਾਊਨ ਗਿਆ ਬਿਲਕੁਲ ਨਾ। ਬਿਲਕੁਲ ਅੱਜ ਵੀ ਉਹਦਾ ਫਾਇਦਾ ਹੈ। ਬਿਲਕੁਲ ਕਿਉਂ? ਉਹਦਾ ਵੇਟ ਜ਼ਿਆਦਾ ਨਿਕਲ ਆਉਂਦਾ। ਬਿਲਕੁਲ ਆਮ ਜਿਹੜਾ ਦੇਸੀ ਥੋਮ ਹੈ ਨਾ, ਉਹਦਾ ਰੇਟ ਉਤਨਾ ਨਹੀਂ ਬਿਲਕੁਲ ਜਿਤਨਾ ਉਹਦਾ ਆਉਂਦਾ। ਜੀ ਤੇ ਉਹਦੇ ਨੁਕਸਾਨ ਕੋਈ ਨਹੀਂ, ਲੇਕਿਨ ਬੰਦੇ ਛੱਡ ਗਏ ਨੇ, ਪਤਾ ਨਹੀਂ ਕਿਉਂ। ਬਸ ਸ਼ਾਇਦ ਉਹਦੇ 'ਚ ਕੋਈ ਬੱਚਤ ਆ ਜਾਂਦੀ ਹੈ ਤਾਂ ਵਾਸਤੇ। ਨਹੀਂ, ਦਿਲ ਬਰਦਾਸ਼ਤ ਹੋ ਜਾਂਦਾ, ਜਿਵੇਂ ਨਹੀਂ, ਉਹਨਾਂ ਨੇ ਦਿਲ ਪਹਿਲੋਂ ਮਹਿੰਗਾ ਖਰੀਦ ਸਰ ਕੇ ਫਿਰ ਦੇਖੋ, ਨੁਕਸਾਨ ਕੀਤਾ ਤੇ ਫਿਰ ਉਹ ਤਾਂ ਹੋ ਗਿਆ ਨਾ। ਹੁਣ ਅੱਜ ਵੀ ਜਿਹੜੇ ਬੰਦੇ ਇਸ ਚੀਜ਼ ਤੇ ਕੰਮ ਕਰ ਰਹੇ ਨੇ, ਉਹ ਐਵੇਂ ਤਾਂ ਨਹੀਂ ਕਰ ਰਹੇ, ਉਹਦੇ 'ਚ ਫਾਇਦਾ ਹੈ। ਬਿਲਕੁਲ ਅਗਰ ਉਹ ਤੁਹਾਨੂੰ 3 ਕਰੋੜ ਨਹੀਂ ਦੇ ਰਿਹਾ ਤੇ ਚਲੋ ਕੋਈ 10 ਲੱਖ ਤਾਂ ਛੱਡਦਾ ਹੀ ਹੋਵੇਗਾ ਨਾ। ਸਹੀ ਗੱਲ ਹੈ। ਤੇ ਹੋਰ ਕਿਹੜੀ ਫਸਲ ਹੈ ਜਿਹੜੀ 10 ਲੱਖ ਛੱਡਦੀ ਹੈ? ਸਹੀ ਗੱਲ ਹੈ। ਇਸ ਵਾਸਤੇ ਉਹ ਲਾਣਾ ਚਾਹੀਦਾ ਮੇਰੇ ਹਿਸਾਬ ਵਿੱਚ, ਉਹਦੇ ਵਿੱਚ ਫਾਇਦਾ ਹੈ। ਦੇਸੀ ਹੈ ਜਿਹੜਾ, ਉਹਦੇ ਵਿੱਚ ਬਚਤ ਬਹੁਤ ਘੱਟ ਹੈ, ਉਹਦੇ 'ਚ ਤੁਹਾਨੂੰ ਕਿੱਲਾ ਲੱਖ ਰੁਪਇਆ 1.5 ਲੱਖ ਰੁਪਇਆ ਛੱਡ ਜਾਂਦਾ ਜੀ ਲੇਕਿਨ ਦੂਜਾ ਜਿਹੜਾ, ਉਹਦੇ ਵਿੱਚ ਹੁਣ ਮੈਂ ਰਾਬਤਾ ਕਰਾਂਗਾ ਬੰਦੇ ਇੱਕ ਨਾਲ, ਫਿਰ ਤੁਹਾਨੂੰ ਦੱਸਾਂਗਾ ਕਿ ਉਹਦਾ ਬੀਂ ਕਿਤਨੇ ਦਾ ਆ ਰਿਹਾ ਔਰ ਉਹਦੇ 'ਚ ਪ੍ਰੋਫਿਟ ਕਿੰਨਾ ਕੁ ਰਹਿ ਗਿਆ। ਸਹੀ ਗੱਲ ਹੈ। ਲੇਕਿਨ ਉਹ ਅੱਛੀ ਚੀਜ਼ ਹੈ, ਮੇਰਾ ਅੰਦਾਜ਼ਾ ਹੈ ਕਿ ਉਹ ਅੱਛੀ ਚੀਜ਼ ਲਾਣਾ ਚਾਹੀਦਾ। ਨਹੀਂ, ਲਾਣਾ ਚਾਹੀਦਾ ਬਿਲਕੁਲ, ਕਿਉਂਕਿ ਜੇ ਦੂਸਰਾ ਜਿਹੜਾ ਉਹ ਛੋਟਾ ਜਿਹਾ ਹੁੰਦਾ, ਵਜ਼ਨ ਕੋਈ ਨਹੀਂ ਹੁੰਦਾ, ਹੈ ਠੀਕ ਠਾਕ ਮੋਟੀ ਤੁਰੀਆਂ ਨੇ। ਉਹ 4 ਗਣੀਆਂ ਚੜ੍ਹਦੀਆਂ ਨੇ ਉਹਦੀਆਂ ਕਿਲੋ ਤੇ। ਜੀ ਬਿਲਕੁਲ। ਤੇ ਦੇਸੀ ਹੈ ਜਿਹੜਾ, ਉਹ ਕਿਲੋ ਲਿਆ ਹੋਵੇ ਤਾਂ ਢੇਰ ਸਾਰਾ ਬਣ ਜਾਂਦਾ। ਸਹੀ ਗੱਲ ਹੈ। ਇਹਦੇ ਨਾਲ ਸਾਡਾ ਘਰ ਧੀਆਂ ਭੈਣਾਂ ਵੀ ਖੁਸ਼ ਹੋ ਜਾਂਦੀਆਂ ਨੇ। ਮੈਂ ਗੰਢੀ ਛਿੱਲੀ 2 ਮਿੰਟ ਲੱਗਦੇ ਨੇ। ਜੀ ਬਿਲਕੁਲ। ਦੂਜਾ ਤੇ ਅੱਗੇ ਮਾਈਆਂ ਬਹਿ ਕੇ ਛਿਲਦੀਆਂ ਰਹਿੰਦੀਆਂ, ਦਿਲ 'ਚ ਤਾਂ ਅੱਧਾ ਘੰਟਾ ਲੱਗ ਜੇ ਗੰਢੀ ਛਿਲਦੇ। ਸਹੀ ਗੱਲ ਹੈ। ਤੇ ਹੋਰ ਸਾਡੇ ਬੰਦਿਆਂ ਦੇ ਜ਼ਿਹਨ 'ਚ ਉਹ ਹੀ ਹੈ ਦੇਸੀ ਤੇ ਵਲੈਤੀ। ਹਾਲਾਂਕਿ ਦੇਸੀ ਵਲੈਤੀ ਨਹੀਂ, ਥੋਮ ਹੀ ਹੈ। ਬਿਲਕੁਲ ਉਤਨਾ ਹੀ ਕੰਮ ਉਹ ਵੀ ਕਰਦਾ ਜਿਤਨਾ ਦੇਸੀ ਕਰਦਾ। ਸਹੀ ਗੱਲ ਹੈ। ਸਾਈਜ਼ ਦਾ ਸਿਰਫ ਫਰਕ ਰਹਿ ਗਿਆ ਜੀ ਹੁਣ। ਇੱਥੇ ਹੁਣ ਅਸੀਂ ਇਸਤੇਮਾਲ ਕਰਨੇ ਆ, ਉਹ ਹੀ ਕਰ ਰਹੇ ਆ ਨਾ। ਸਹੀ ਗੱਲ ਹੈ। ਤੇ ਉਹਦਾ ਕੋਈ ਮਸਲਾ ਹੀ ਨਹੀਂ, ਕੋਈ ਫਰਕ ਨਹੀਂ। ਜੀ ਸਰ ਅੱਗੇ ਹੁਣ ਨਵੀਂ ਛੇੜੋ ਵਿੱਚ ਫਿਰ ਇਕਰਾਮ ਵੀ ਬੰਦ ਕਰ ਦੇ। ਅੰਬ ਤੇ ਲਾਓ। ਅੱਛਾ, ਤੇ ਅੰਬ ਦਾ ਸੀਜ਼ਨ ਚੱਲ ਰਿਹਾ ਅੱਜ ਕੱਲ੍ਹ ਪਾਕਿਸਤਾਨ, ਤੇ ਇਹਦੇ ਬਾਰੇ ਤੁਹਾਡੀ ਕੀ ਕੋਈ ਰਾਏ ਹੈ? ਸਰ ਅੰਬ ਦਾ ਮੈਂ ਕੱਲ ਵੇਖ ਰਿਹਾ ਸੀ ਜੀ ਇਸਲਾਮਾਬਾਦ ਮੰਡੀ, ਠੀਕ ਰੇਟ ਡਿੱਗਿਆ। ਵਜ੍ਹਾ ਉਹੀ ਹੈ ਕਿ ਮਾਲ ਅੱਗੇ ਨਹੀਂ ਜਾ ਰਿਹਾ। ਐਗਜ਼ੈਕਟਲੀ ਉਹੀ ਨਾ ਤੁਹਾਡੀ ਵਜ੍ਹਾ ਉਹੀ ਹੈ, ਹੋਰ ਕੋਈ ਵਜ੍ਹਾ ਨਜ਼ਰ ਨਹੀਂ ਆਉਂਦੀ। ਹਾਲਾਂਕਿ ਅੰਬ ਇੱਕ ਐਸੀ ਚੀਜ਼ ਹੈ ਜਿਹੜੀ ਰੁਕਦੀ ਨਹੀਂ। ਹਾਂਜੀ ਬਿਲਕੁਲ। ਅਗਰ ਗੌਰਮੈਂਟ ਥੋੜ੍ਹੀ ਜਿਹੀ ਸਪੋਰਟ ਕਰੇ ਤੇ ਅੰਬ ਬਾਹਰ ਜਾ ਸਕਦਾ। ਔਰ ਪਾਕਿਸਤਾਨੀ ਆਮ ਸਭ ਤੋਂ ਅੱਛਾ ਆਮ ਹੈ। ਦੁਨੀਆ ਦਾ ਬਿਹਤਰੀਨ ਅੰਬ ਜਿਹੜਾ ਉਹ ਪਾਕਿਸਤਾਨ ਦਾ। ਸਹੀ ਗੱਲ ਹੈ। ਪਾਕਿਸਤਾਨ ਦਾ ਜਿਹੜਾ ਚੌਂਸਾ, ਉਹਦੇ ਨਾਲ ਸ਼ਹਿਰ ਰਲਦੀ ਕੋਈ ਨਹੀਂ। ਯੂਰਪ ਤੱਕ ਜਾ ਰਿਹਾ, ਇੱਧਰ ਨਹੀਂ ਆ ਰਿਹਾ। ਇੱਧਰ ਕਿਧਰ ਅਮਰੀਕਾ, ਕੈਨੇਡਾ, ਇੱਥੇ ਮੇਰੇ ਖਿਆਲ ਮੁਸ਼ਕਿਲ ਹੋ ਰਿਹਾ। ਉਹਦੀ ਵਜ੍ਹਾ ਕਿ ਤੁਹਾਨੂੰ ਕਾਸਟ ਬਹੁਤ ਪੈ ਜਾਂਦੀ ਹੈ ਨਾ। ਇਹ ਲੋਕ ਕਹਿੰਦੇ ਨੇ ਕਿ ਦੁਨੀਆ ਖਰੀਦ ਰਹੀ ਹੈ। ਨਹੀਂ, ਉੱਥੋਂ ਗੱਲ ਹੋਈ ਆ ਜਾਂਦੀ ਕਿ ਜਿਵੇਂ ਇੱਥੇ ਆਉਂਦਾ ਨਾ ਅਮਰੀਕਾ, ਜਿਹੜਾ ਜਿਤਨਾ ਮਾਲ ਆ ਰਿਹਾ, ਕਿਉਂ ਇੱਥੇ ਮਹਿੰਗਾ ਹੁੰਦਾ ਹੈ, ਉਹੀ ਚੀਜ਼ ਤੁਹਾਨੂੰ ਪਾਕਿਸਤਾਨ ਕੋਈ
100 'ਚ ਮਿਲਦੀ ਹੈ, ਇੱਥੇ ਤੁਹਾਨੂੰ ਡਾਲਰਾਂ 'ਚ $32 ਦੇ ਕੁਝ 4-6 ਆਮ ਮਿਲਦੇ ਨੇ ਜਾਂ $40 ਦੇ। ਪਰ ਤੁਹਾਨੂੰ ਉਹਦੀ 32-40 ਦਾ ਤਾਂ ਤੁਹਾਨੂੰ ਬੰਦੇ ਖਰੀਦਦੇ ਨੇ ਨਾ ਖਰੀਦਦੇ ਨੇ, ਲੇਕਿਨ ਉਹਦੀ ਵਜ੍ਹਾ ਹੁਣ ਜਿਹੜੀ ਕਾਸਟ ਵੱਧ ਜਾਂਦੀ ਹੈ ਨਾ, ਇੱਥੇ ਜਿਤਨਾ ਮਾਲ ਆਉਂਦਾ ਨਾ ਪਾਕਿਸਤਾਨ ਤੋਂ, ਜੀ ਉਹ ਅਟਲਾਂਟਾ ਜਾਂਦਾ ਜਾਰਜੀਆ ਦੇ ਵਿੱਚ, ਓਕੇ ਉੱਥੇ ਉਹ ਕੈਮੀਕਲ ਨਾਲ ਵਾਸ਼ ਕਰਕੇ ਤੇ ਫਿਰ ਅੱਗੇ ਮਾਰਕੀਟ 'ਚ ਭੇਜਦੇ ਨੇ। ਹਾਲਾਂਕਿ ਪਿੱਛੋਂ ਵੀ ਵਾਸ਼ ਹੋ ਕੇ ਆਉਂਦਾ ਸਭ ਕੁਝ, ਲੇਕਿਨ ਉਹਦੇ ਯਕੀਨ ਨਹੀਂ ਕਰਦੇ, ਕਹਿੰਦੇ ਨੇ ਅਸੀਂ ਖੁਦ ਆਪਣੇ ਮੁਲਕ 'ਚ ਉਹਨਾਂ ਦੇ ਸਾਰੇ ਜਰਾਸੀਮ ਕੈਮੀਕਲ ਅੱਛਾ ਮਾਰ ਕੇ ਉਹਨੂੰ ਖੁਦ ਧੋ ਕੇ ਦੇਵਾਂਗੇ, ਤਾਂ ਇਤਨੀ ਕਾਸਟ ਜਾਂਦੀ ਹੈ। ਲੇਕਿਨ ਸਰ ਜੀ ਫਿਰ ਵੀ ਵਿਕਦਾ ਹੈ। ਫਿਕਦਾ ਹੈ ਸਰ, ਪਾਕਿਸਤਾਨੀ ਆਮ ਦਾ ਜੋੜ ਹੀ ਕੋਈ ਹੈ ਨਾ। ਗੌਰਮੈਂਟ ਨੂੰ ਚਾਹੀਦਾ ਕਿ ਥੋੜਾ ਜਿਹਾ ਉਹ ਜ਼ੋਰ ਲਾਏ ਨਾ, ਫਿਰ ਹੋ ਸਕਦਾ। ਬਿਲਕੁਲ। ਔਰ ਇਹ ਸਾਡੇ ਆਰਮੀ ਚੀਫ ਸਾਹਿਬ ਕਰਾ ਸਕਦੇ ਨੇ ਇਸ ਟਾਈਮ। ਬਿਲਕੁਲ ਕਰਾ ਸਕਦੇ ਨੇ, ਜਿਤਨਾ ਉਹਨਾਂ ਦੀ ਠੀਕ ਹੈ, ਇਹਨਾਂ ਨਾਲ ਅੱਛੀ ਹੈਲੋ ਹੈ। ਉੱਥੋਂ ਤੁਹਾਨੂੰ ਕਿਲੋ ਜਿਹੜਾ ਇਸ ਟਾਈਮ ਲੱਭ ਰਿਹਾ, ਮੈਂ ਹਾਲੇ ਪਿੱਛੋਂ ਹੋਲਸੇਲ 'ਚ 200 ਰੁਪਏ ਕਿਲੋ ਪੈ ਰਿਹਾ। ਠੀਕ, ਤੇ ਤੇ ਇੱਥੇ 200 ਕਿਲੋ ਮੇਰੇ ਅੱਜ $20 ਦੇ ਪੈ ਰਹੇ ਨੇ ਜ਼ਿਆਦਾ। 200 ਰੁਪਏ ਕੁਝ ਵੀ ਨਹੀਂ। ਸਹੀ ਗੱਲ ਹੈ। ਯੂਰਪ ਜਾ ਰਿਹਾ ਜੇ, ਉੱਥੇ $30 $32 ਦਾ ਜਿਹੜਾ ਉਹ ਪੇਟੀ ਵਿਕ ਰਹੀ ਹੈ, ਬਿਲਕੁਲ, ਜਿਹਦੇ ਵਿੱਚੋਂ 8 ਕਿ 10 ਲਾਈਕ 8 ਤੋਂ 10 ਕਿਲੋ ਹੁੰਦੇ ਨੇ, 8 ਤੋਂ 10 ਕਿਲੋ ਜੀ। ਨਹੀਂ 8-10 ਕਿਲੋ ਨਹੀਂ ਹੁੰਦੇ, ਕਿਲੋ 3 ਹੀ ਹੁੰਦੇ ਨੇ ਪੀਸ, ਮੈਂ ਗੱਲ ਕਰ ਰਿਹਾ। ਤੇ ਉਹ ਉੱਥੇ ਵਿਕ ਰਿਹਾ ਤੜਾ ਤੜ। ਬਿਲਕੁਲ। ਅਗਰ ਇੱਥੇ ਆ ਜਾਏ ਤਾਂ ਮੈਨੂੰ ਯਕੀਨ ਹੈ ਕਿ ਰਹਿੰਦਾ ਇੱਥੇ ਵੀ ਨਹੀਂ ਜੇ। ਨਹੀਂ ਇੱਥੇ ਜਿਹੜਾ ਆਉਂਦਾ ਵਿਕ ਜਾਂਦਾ ਫੌਰਨ ਹੀ, ਜਿਸ ਹਾਲਤ 'ਚ ਵੀ ਹੁੰਦਾ ਹੈ। ਪਤਾ ਹੀ ਨਹੀਂ ਲੱਗਦਾ, ਬੰਦੇ ਚੁੱਕ ਲੈਂਦੇ ਨੇ। ਦੱਸਿਆ ਨਾ ਕਿ ਜਿਹੜੀ ਬਹੁਤ ਜ਼ਿਆਦਾ ਮਹਿੰਗਾ ਹੋ ਜਾਂਦਾ, ਉਹਦੀ ਇਹੀ ਵਜ੍ਹਾ ਹੈ ਕਿ ਇੱਥੇ ਜਿਹੜੀ ਹੈ ਖੁਦ ਉਹਨੂੰ ਸਾਫ਼ ਕਰਦੇ ਨੇ, ਉਹ ਜੋ ਪ੍ਰੋਸੈਸ ਕਰਦੇ ਨੇ, ਉਹਦੇ ਪੈਸੇ ਉਸ ਚੱਲਦੇ ਕੰਮ ਦਾ ਟੇਸਟ ਕਿਸੇ ਦੁਨੀਆ ਦੀ ਨੁੱਕਰ ਤੇ ਟੁਰ ਜੋ, ਹੋਰ ਤੁਹਾਨੂੰ ਕੋਈ ਕੰਮ ਨਹੀਂ ਦੇ। ਨਹੀਂ ਦੇ ਸਕਦਾ। ਬਿਲਕੁਲ ਸਹੀ ਗੱਲ ਹੈ, ਇਸ 'ਚ ਕੋਈ ਸ਼ੱਕ। ਤੇ ਅਗਰ ਗੌਰਮੈਂਟ ਚਾਹੇ, ਇਦਾਰੇ ਚਾਹਣ, ਤੇ ਇੱਥੇ ਵੀ ਆ ਸਕਦਾ। ਸਹੀ ਗੱਲ। ਔਰ ਉਹ ਬਹੁਤ ਜ਼ਿਆਦਾ ਫਾਇਦਾ ਹੈ, ਉਹਨੂੰ ਕਰਨਾ ਚਾਹੀਦਾ। ਨਹੀਂ, ਤੁਹਾਡੀ ਬ੍ਰਾਂਡ ਹੈ, ਮਤਲਬ ਤੁਹਾਡਾ ਨਾਂ ਇੱਕ ਚੀਜ਼ ਦਾ ਨਾ ਹੈ। ਬਿਲਕੁਲ। ਤੁਸੀਂ ਉਹ ਪੇਟੀਆਂ ਟਰੰਪ ਨੂੰ ਤਾਂ ਭੇਜ ਸਕਦੇ ਹੋ ਤੋਹਫੇ 'ਚ, ਤੇ ਆਵਾਮ ਤੱਕ ਕਿਉਂ ਨਹੀਂ ਆ ਸਕਦਾ? ਸਹੀ ਗੱਲ ਹੈ। ਨਹੀਂ ਉਹਨੂੰ ਕਹੋ ਕੰਜਰਾ ਤੂੰ ਖਾਦਾ ਤੇ ਹੁਣ ਸਾਡੀ ਆਵਾਮ ਨੂੰ ਵੀ ਮੌਕਾ ਦੇ ਨਾ। ਸਹੀ ਗੱਲ ਹੈ। ਨਹੀਂ ਉਹ ਜਿਹੜੇ ਬਿਲਕੁਲ ਉੱਥੇ ਬੈਠੇ ਨੇ ਉਹ ਵੀ ਖਾਣ। ਇਹ ਨੂੰ ਕਰਨਾ ਚਾਹੀਦਾ ਜੋ ਵੀ ਹੈ, ਔਰ ਫਿਰ ਇਹਨਾਂ ਨਾਲ ਕੋਈ ਡੀਲ ਕਰਕੇ ਵੀ ਇਤਨਾ ਮਹਿੰਗਾ ਵੀ ਨਾ ਰਹੇ। ਜਿਸ ਤਰ੍ਹਾਂ ਵੀ ਆਏ ਸੀ ਮਹਿੰਗਾ, ਲੋਕ ਇਤਨੀ ਪਰਵਾਹ ਕਰਦੇ। ਉਹ ਸਾਰੇ ਇੱਥੇ ਜਿੰਨੇ ਸਾਲ ਹੁਣ, ਜਿਹੜੇ ਬੰਦੇ ਨੂੰ 5-7 ਸਾਲ ਹੋ ਗਏ ਨੇ, ਗਿਆ ਹੀ ਨਹੀਂ ਜੀ। ਖਾਸ ਕਰਕੇ ਜਿਹੜੇ ਪਿੰਡਾਂ ਵਾਲੇ ਦੇਸੀ ਬੰਦੇ ਨੇ, ਉਹਨਾਂ ਨੂੰ ਤਾਂ ਉਹ ਚੀਜ਼ਾਂ ਚਾਹੀਦੀਆਂ ਨੇ। ਬਿਲਕੁਲ। ਉਹ ਭੱਜ ਕੇ ਉਹਨਾਂ ਨੇ ਬਾਏ ਕਰਨਾ, ਉਹਨਾਂ ਦੇ ਇੱਕ ਮਿੰਟ ਨਹੀਂ ਖਲੋਣਾ। ਸਹੀ ਗੱਲ ਹੈ। ਸਿਰਫ ਤੁਹਾਨੂੰ ਵੀਡੀਓ ਚਾੜਨ ਦੀ ਲੋੜ ਹੈ ਕਿ ਇਸ ਜਗ੍ਹਾ ਤੇ ਅੰਬ ਆ ਗਿਆ ਜੀ। ਬਿਲਕੁਲ, ਲੋਕ ਪਹੁੰਚ ਜਾਂਦੇ ਨੇ, ਬੰਦਿਆਂ ਨੇ ਅੱਪੜ ਜਾਣਾ। ਤੇ ਉਹ ਜਿਹੜਾ ਉੱਥੇ ਜ਼ਾਇਆ ਹੋ ਰਿਹਾ, ਉਹ ਬੰਦਾ ਦੱਸ ਰਿਹਾ ਸੀ ਕਿ ਹੁਣ ਮੈਂ 1000 ਰੁਪਏ ਦੀ ਪੇਟੀ ਲਈਏ ਤੇ ਰੇਟ ਲੱਗ ਰਿਹਾ 600-700। ਕਿਉਂ? ਮਾਲ ਬਹੁਤ ਜ਼ਿਆਦਾ ਪਿਆ। ਬਿਲਕੁਲ ਉਹੀ ਨਾ, ਜਿਸ ਤਰ੍ਹਾਂ ਅਸੀਂ ਦੱਸ ਰਹੇ ਕਿ ਬਾਹਰ ਕਿਸੇ ਪਾਸੇ ਨਹੀਂ ਜਾ ਰਹੀ ਸ਼ੈ, ਠੀਕ ਹੈ ਨਾ, ਔਰ ਮੁਲਕ ਦੇ ਪੈਕ ਹੋਇਆ ਇਸ ਟਾਈਮ ਪਾਕਿਸਤਾਨ। ਬਿਲਕੁਲ। ਔਰ ਮੁਲਕ ਦੇ ਵਿੱਚ ਵੀ ਜਿਹੜੇ ਹਾਲਾਤ ਬਣ ਚੁੱਕੇ ਨੇ, ਮਹਿੰਗਾਈ ਬਹੁਤ ਹੋ ਚੁੱਕੀ ਹੈ। ਤੁਸੀਂ ਦੇਖੋ ਹਰ ਜਗ੍ਹਾ ਤੇ ਅਫਰਾ ਤਫਰੀ ਹੈ ਜੀ, ਇਸ 'ਚ ਕੋਈ ਸ਼ੱਕ ਨਹੀਂ ਹੈ। ਕਿਸੇ ਪਾਸੇ ਸਕੂਨ ਨਹੀਂ ਹੈ ਪਾਕਿਸਤਾਨ ਦੇ ਵਿੱਚ। ਸਹੀ ਗੱਲ ਹੈ। ਤੇ ਤੁਸੀਂ ਕਮ ਅਜ਼ ਕਮ ਇਤਨਾ ਤੇ ਕਰੋ ਕਿ ਮਾਲ ਬਾਹਰ ਜਾਣ ਦਿਓ। ਜੀ। ਚਲੋ ਈਰਾਨ ਤੁਸੀਂ ਨਹੀਂ ਭੇਜ ਸਕਦੇ, ਅਫਗਾਨਿਸਤਾਨ ਤੇ ਭੇਜ ਸਕਦੇ ਹੋ। ਉਹਦੇ ਵੀ ਤੁਹਾਡੀ ਜੰਗ ਬਣਨਾ ਚਾਹ ਰਹੀ ਹੈ ਸਰ। ਬਾਰਡਰ ਖੋਲ੍ਹਣ ਨਾ, ਇਹ ਤੇ ਹੁਣ ਗੌਰਮੈਂਟ ਦਾ ਕੰਮ ਹੈ ਨਾ ਖੋਲ੍ਹਣਾ, ਇਹ ਕਰਨਾ ਗੱਲਬਾਤ। ਬਾਕੀ ਜਿਸ ਤਰ੍ਹਾਂ ਉਜ਼ਬੇਕਿਸਤਾਨ, ਤਾਜਿਕਿਸਤਾਨ ਇਸ ਪਾਸੇ ਭੇਜਦੇ ਹਨ, ਉਸ ਪਾਸੇ ਵੀ ਜਾਂਦਾ ਉਧਰ, ਲੇਕਿਨ ਥੋੜਾ ਜਾ ਰਿਹਾ, ਉਤਨਾ ਮਾਲ ਨਹੀਂ ਜਾ ਰਿਹਾ। ਕਿਉਂ? ਮਹਿੰਗਾਈ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ। ਜਿਹੜੇ ਯੂਰਪੀਅਨ ਨੇ ਨਾ, ਉਹ ਕੈਲਕੂਲੇਟਡ ਬੰਦੇ ਨੇ। ਸਹੀ ਗੱਲ ਹੈ। ਉਹਨਾਂ ਨੇ ਸਾਰੀਆਂ ਚੀਜ਼ਾਂ ਬਜਟ ਦੇ ਹਿਸਾਬ ਤੇ, ਤਨਖਾਹਦਾਰ ਬੰਦੇ ਨੇ, ਬਜਟ ਦੇ ਹਿਸਾਬ ਤੇ ਚੱਲਣਾ। ਇਸ 'ਚ ਕੋਈ ਸ਼ੱਕ ਨਹੀਂ ਹੈ। ਜਿਹੜੇ ਅਮਰੀਕਨ ਜਾਂ ਕੈਨੇਡਾ ਵਾਲੇ ਨਾ, ਇਹਨਾਂ ਦਾ ਸਿਸਟਮ ਹੋ ਰਿਹਾ। ਇੱਥੇ ਤੁਸੀਂ ਵੇਖਿਆ ਹੋਏਗਾ, ਬੰਦੇ ਜਾਂਦੇ ਨੇ ਗਰੋਸਰੀ ਲੈਣ, ਤੇ ਜਿਨ੍ਹਾਂ ਦੀ ਕੈਲਕੂਲੇਸ਼ਨ ਕੋਈ ਨਹੀਂ, ਉਹ ਅੰਨ੍ਹੇਵਾਹ ਹੀ ਚੁੱਕ ਲੈਂਦੇ ਨੇ ਉੱਥੋਂ ਸ਼ਹਿਰ। ਸਰ ਹੋਵੇ ਵੀ ਤੇ ਜਿਹੜੀ ਜ਼ਰੂਰਤ ਦੀ ਚੀਜ਼ ਹੈ ਤੁਹਾਨੂੰ ਲੈਣੀ ਪੈਂਦੀ ਹੈ। ਤੁਸੀਂ ਬਜਟ ਦੇ ਉੱਤੇ ਵੀ ਚਲਾ ਜਾਣਾ, ਮਜਬੂਰਨ ਜਾਣਾ ਪੈਂਦਾ, ਕਿ ਤੁਹਾਨੂੰ ਮਜਬੂਰੀ ਹੈ। ਲੇਕਿਨ ਉੱਥੇ ਬੰਦੇ ਨਹੀਂ ਜਾਂਦੇ, ਯੂਰਪ ਵਿੱਚ ਬੰਦੇ ਨਹੀਂ ਜਾਂਦੇ। ਉਹ ਤਨਖਾਹਦਾਰ ਨੇ ਜ਼ਿਆਦਾ। ਬਿਲਕੁਲ, ਤਨਖਾਹਾਂ ਥੋੜੀਆਂ ਨੇ, ਕੈਲਕੂਲੇਟਡ ਜਿਹਾ ਸਿਸਟਮ ਹੈ ਉਹਨਾਂ ਦਾ। ਉਹਦਾ ਹਿਸਾਬ ਹੈ, ਕੋਈ ਚੀਜ਼ ਲੈਣੀ, ਚਲੋ 4 ਇਕੱਠੇ ਹੋਏ ਤਾਂ ਪੈਸੇ ਪਾ ਲਓ ਜੀ। ਇੱਥੇ ਤੁਸੀਂ ਆਇਨ ਦਾ ਸਿਸਟਮ ਨਹੀਂ ਵੇਖੋਗੇ। ਸਹੀ ਗੱਲ ਹੈ। ਇੱਥੇ ਇੱਕ ਕਹਿੰਦਾ ਯਾਰ ਪੈਸੇ ਮੈਂ ਦੇਣਾ, ਦੂਜਾ ਕਹਿੰਦਾ ਮੈਂ ਦੇਣਾ। ਬਿਲਕੁਲ। ਇੱਥੇ ਜਿਹੜਾ ਉਹ ਮਾਲ ਭੇਜਣਾ ਚਾਹੀਦਾ ਗੌਰਮੈਂਟ ਲੈਵਲ ਤੇ ਜਾ ਕੇ, ਤੇ ਕੰਮ ਹੋਣਾ ਚਾਹੀਦਾ।
ਨਹੀਂ ਚਲੋ ਉਹਨੂੰ ਕੰਮ ਕਰਨਾ ਚਾਹੀਦਾ ਹੈ, ਤਾਂ ਹੀ ਤੁਹਾਡਾ ਮੁਲਕ ਦੀ ਇਕਨੋਮੀ ਬਿਹਤਰ ਹੋਏਗੀ ਤੇ ਜ਼ਾਹਿਰ ਹੈ ਜੇ ਸਭ ਦਾ ਤੁਸੀਂ ਫਾਇਦਾ ਡਾਲਰ ਹੋਏਗਾ ਜਾਣਗੇ ਤਾਂ ਫਾਇਦਾ ਹੀ ਹੈ ਜੀ। ਨਾ। ਔਰ ਤੁਹਾਡੀ ਕਿਸਾਨ ਨੂੰ ਫਾਇਦਾ ਹੋਣਾ ਚਾਹੀਦਾ, ਜਿਹੜਾ ਅਸਲ ਮੇਨ ਚੀਜ਼ ਹੈ। ਜੇ ਕਿਸਾਨ ਗਿਵ ਅਪ ਕਰ ਗਿਆ, ਜਿਹਨੇ ਕੰਮ ਛੱਡਤਾ, ਤੇ ਫਿਰ ਸਾਰਿਆਂ ਵਾਸਤੇ ਮਸਲਾ ਬਣੇਗਾ। ਆਸਤਾ ਆਸਤਾ ਛੱਡ ਰਹੇ ਨੇ, ਬਹੁਤ ਜ਼ਿਆਦਾ ਤਾਂ ਛੱਡ ਰਹੇ ਨੇ, ਇਸ 'ਚ ਲੇਕਿਨ ਕੁਛ ਇਹ ਨਹੀਂ। ਕਿ ਛੱਡਣਾ ਨਹੀਂ ਚਾਹੀਦਾ। ਕਈ ਤਾਂ ਵੇਚ ਵਟਾ ਕੇ ਕਹਿ ਰਹੇ ਨੇ ਸ਼ਹਿਰਾਂ 'ਚ ਜਾ ਕੇ ਕਾਰੋਬਾਰ ਕਰ ਲਈ, ਕੁਝ ਕਰ ਲਈ, ਲੇਕਿਨ ਉੱਥੇ ਜਾ ਕੇ ਕੀ ਪਰ ਇਹਨਾਂ ਕਰੋਗੇ? ਨੇ ਤੁਹਾਡਾ, ਚਲੋ ਮੈਂ ਨਾਂ ਨਹੀਂ ਲੈਂਦਾ ਬੰਦੇ ਦਾ, 5000 ਏਕੜ ਦੇ ਵਿੱਚੋਂ ਬਾਗ ਪਟਿਆ ਅੰਬ ਦਾ, ਮੁਲਤਾਨ ਸ਼ਰੀਫ। ਉਹ ਤੁਹਾਡੀ ਖੈਰ ਹੋਵੇ। 5000 ਏਕੜ ਦੇ ਵਿੱਚੋਂ, ਔਰ ਪੱਟ ਕੇ ਤੇ ਉੱਥੇ ਜਿਹੜਾ ਉਹਨਾਂ ਨੇ ਸੁਸਾਇਟੀਆਂ ਕੱਟੀਆਂ ਜੇ। ਯਾਰ ਮੈਂ ਸੁਸਾਇਟੀਆਂ ਤੋਂ ਬੜਾ ਹੈਰਾਨ ਔਰ ਪਰੇਸ਼ਾਨ ਹੁੰਦਾ ਵਾਂ ਕਿ ਇਤਨੀ ਜ਼ਿਆਦਾ ਕਿਉਂ ਬਣਾ ਰਹੇ ਨੇ। ਦੁਨੀਆ ਲੈ ਰਹੀ ਹੈ। ਲੈ ਰਹੀ ਹੈ, ਲੇਕਿਨ ਤੁਸੀਂ ਪਹਿਲੀ ਤੁਸੀਂ ਨਾ, ਤੁਹਾਨੂੰ ਖੁਰਾਕ ਵਾਸਤੇ ਜਗ੍ਹਾ ਚਾਹੀਦੀ ਨਹੀਂ, ਕਿ ਤੁਹਾਨੂੰ ਫਾਰਮਿੰਗ ਵਾਸਤੇ ਜਗ੍ਹਾ ਚਾਹੀਦੀ ਹੈ। ਸਾਰੇ ਸਾਡੀ ਜਹਾਲਤ ਹੈ ਨਾ, ਅਸੀਂ ਨਹੀਂ ਸੋਚ ਰਹੇ। ਤੁਸੀਂ ਜਾਂ ਤਾਂ ਫਿਰ ਉੱਥੇ Simple ਥੋੜੀ ਜਿਹੀ ਜਗ੍ਹਾ ਤੇ ਗੱਲ ਹੈ ਕਿ ਬਿਲਡਿੰਗਾਂ ਬਣਾ ਦਿਓ, ਇੱਕ ਜਗ੍ਹਾ- ਅਪਾਰਟਮੈਂਟ ਲੋਕ ਲੈ ਲੈਣ। ਇੱਕ ਜਗ੍ਹਾ ਹੈ ਜਿਹੜੀ ਤੁਸੀਂ ਐਗਰੀਕਲਚਰ ਲੈਂਡ ਹੈ, ਜੀ ਉਹਨੂੰ ਸੁਸਾਇਟੀ ਬਣਾਉਣ ਦੀ ਇਜਾਜ਼ਤ ਕਿਉਂ ਦੇ ਰਹੇ ਹੋ? ਸਰ ਮੇਲ ਮਿਲਾਪ ਹੁੰਦਾ ਸਰ। ਇਹ ਤਾਂ ਗਵਰਨਮੈਂਟ ਦਾ ਕੰਮ ਹੈ ਨਾ ਰੋਕਣਾ। ਬਿਲਕੁਲ ਮੇਲ ਮਿਲਾਪ ਹੈ ਸਭ ਦਾ। ਜਿਤਨਾ ਤੁਹਾਡਾ ਸੁਸਾਇਟੀਆਂ ਕੱਟੀਆਂ ਜਾ ਰਹੀਆਂ ਨੇ, ਉਹ ਤੁਹਾਡਾ CDA ਤੇ ਕਿਹੜੇ ਕਿਹੜੇ ਮਹਿਕਮੇ ਨੇ, ਉਹ ਸਾਰੇ ਜੇ ਦੇ ਰਹੇ ਨਾ ਇਜਾਜ਼ਤ। ਬਿਲਕੁਲ LDA CDA LDA RDA ਜਿਤਨੇ ਵੀ ਉਹ ਬਣੇ ਨੇ ਮਹਿਕਮੇ, ਉਹ ਸਾਰੇ ਇਜਾਜ਼ਤ ਦਿੰਦੇ ਨੇ, ਸੁਸਾਇਟੀ ਬਣਦੀ ਹੈ। ਬਿਲਕੁਲ। ਹੁਣ 5000 ਐਗਰੀਕਲਚਰ ਲੈਂਡ ਜਿਹੜੀ ਹੈ ਉਹ ਤੁਸੀਂ ਬਰਬਾਦ ਕਰ ਦਿੱਤੀ ਹੈ ਅੰਬ ਪੱਟ ਕੇ। ਉੱਥੇ ਤੁਸੀਂ ਜਿਹੜਾ ਸੁਸਾਇਟੀਆਂ ਇੱਕ ਕੱਟ ਰਹੇ ਛੋਟੀ ਜੀ ਗੱਲ ਹੈ ਨਾ, ਬਲੋਚਿਸਤਾਨ ਵੀ ਪਾਕਿਸਤਾਨ ਦਾ ਹਿੱਸਾ ਹੈ, ਹੋ। ਜੀ ਉੱਥੇ ਮਤਲਬ ਬੰਜਰ ਜ਼ਮੀਨ ਜ਼ਿਆਦਾਤਰ। ਬਹੁਤ ਜ਼ਿਆਦਾ, ਤੁਹਾਨੂੰ 80-90% ਬੰਜਰ ਹੈ। ਤੁਹਾਨੂੰ ਉਸ ਪਾਸੇ ਜਾ ਕੇ ਜ਼ਿਆਦਾ ਆਬਾਦੀ ਵਧਾਓ ਆਪਣੀ, ਕਿਉਂਕਿ ਉੱਥੇ ਆਬਾਦੀ ਬਹੁਤ ਘੱਟ ਹੈ। ਜਿੱਥੇ ਆਲਰੇਡੀ ਆਬਾਦੀ ਵਧੀ ਹੈ, ਉਹਨਾਂ ਸ਼ਹਿਰਾਂ ਨੂੰ ਡਿਸਕਰੇਜ ਕਰੋ ਕਿ ਬਈ ਇਧਰ ਨਾ ਆਬਾਦੀ ਵਧਣ ਦਿਓ, ਨਾ ਇਧਰ ਕਰੋ। ਆਵਾਮ ਨੂੰ ਆਸਤੇ ਉੱਧਰ ਆਸਤੇ ਆਬਾਦੀ ਨਹੀਂ, ਉਧਰ ਆਬਾਦੀ ਵੱਧ ਜਾਏਗੀ ਜੀ। ਤੇ ਨੁਕਸਾਨ ਹੈ ਨਾ, ਉਹ ਕਿਸ ਚੀਜ਼ ਦਾ ਨੁਕਸਾਨ ਹੈ? ਕਿ ਜਿਹੜਾ ਉੱਥੋਂ ਬਲੋਚੀ ਸਰਦਾਰ 250 ਵੋਟ ਲਾ ਕੇ MLA ਬਣ ਜਾਂਦਾ, ਫਿਰ ਉਹਨੂੰ ਜ਼ਿਆਦਾ ਬੰਦਿਆਂ ਦੀਆਂ ਮਿੰਨਤਾਂ ਕਰਨੀਆਂ ਪੈਣਦੀਆਂ। ਬੇਸਿਕਲੀ ਜੀ ਮੇਰਾ ਤਾਂ ਹਿਸਾਬ ਹੈ, ਫਿਰ ਜਿਹੜੇ ਇੱਥੇ ਗੁਲਾਮੀ ਕਰ ਰਹੇ ਨੇ, ਇੱਥੇ ਗੁਲਾਮ ਘਟ ਜਾਣਗੇ। ਜਿਹੜੇ ਰਹਿ ਜਾਣਗੇ ਕੈਲਕੂਲੇਟਡ, ਜੇ ਉਹਨਾਂ ਦੀ ਦਾਲ ਰੋਟੀ ਚੱਲੇਗੀ, ਉਹ ਆਪਣਾ ਪੜ੍ਹੇ ਲਿਖੇ ਤਰੀਕੇ ਨਾਲ ਗੱਲ ਕਰਨ ਤੇ ਉਹਨਾਂ ਨੂੰ ਸਮਝ ਆ ਜਾਏਗੀ, ਉਹ ਫਿਰ ਸੁਣਨ ਨਹੀਂ ਲਏ। ਸਿਸਟਮ ਹੈ ਨਾ, ਬਿਲਕੁਲ। ਉਹ ਸਿਸਟਮ ਹੀ ਐਂਦਾ ਬਣ ਗਿਆ ਕਿ ਉਹ ਨਹੀਂ ਚੱਲਣ ਦੇ ਰਹੇ। ਨਹੀਂ ਸਿਸਟਮ ਉਹਨਾਂ ਨੂੰ ਬਿਹਤਰ ਕਰਨਾ ਚਾਹੀਦਾ ਹੈ। ਪੂਰਾ ਪਾਕਿਸਤਾਨ ਇੱਕ ਹੈ, ਮਤਲਬ ਜਿਸ ਤਰ੍ਹਾਂ ਹੀ ਤੁਹਾਡਾ ਪੰਜਾਬ, ਇਸ ਤਰ੍ਹਾਂ ਹੀ ਬਲੋਚਿਸਤਾਨ ਹੋਣਾ ਚਾਹੀਦਾ ਹੈ, ਇਸ ਤਰ੍ਹਾਂ ਹੀ ਤੁਹਾਡਾ ਬਿਲਕੁਲ ਹੋਣਾ ਚਾਹੀਦਾ ਹੈ, ਸਰ ਸਿੰਧ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਤੁਹਾਡਾ ਲੇਕਿਨ ਜਿਹੜੀ ਤੁਹਾਡੀ ਫੂਡ ਬਾਸਕਟ, ਜਿੱਥੇ ਤੁਹਾਡਾ ਫੂਡ ਗਰੋ ਕਰਦਾ ਹੈ, ਉਹਨੂੰ ਨਾ ਡਿਸਟਰੋਏ ਕਰੋ, ਖਰਾਬ ਨਾ ਕਰੋ। ਸਰ ਤੁਸੀਂ ਜਿਤਨੀਆਂ ਸੁਸਾਇਟੀਆਂ ਨੇ ਨਾ, ਇਹਨਾਂ ਨੂੰ ਚੁੱਕ ਕੇ ਲੈ ਹੀ ਉਧਰ ਜਾਓ ਬਲੋਚਿਸਤਾਨ ਵੱਲ। ਮਤਲਬ ਉੱਥੇ ਖੁੱਲੀ ਜ਼ਮੀਨ ਪਈ ਹੈ, ਹੋਰ ਕੁਝ ਹੁੰਦਾ ਨਹੀਂ ਹੈ, ਤੇ ਲੱਖਾਂ ਏਕੜ ਜ਼ਮੀਨ ਬਰਬਾਦ ਪਈ ਹੈ। ਸਭ ਤੋਂ ਵੱਡਾ ਸੂਬਾ ਹੈ ਤੇ ਲੱਖਾਂ ਏਕੜ ਜ਼ਮੀਨ ਉੱਥੇ ਪਈ ਹੈ। ਬਿਲਕੁਲ। ਤੇ ਉਸ ਜਗ੍ਹਾ ਨੂੰ ਵੀ ਉਸ ਜਗ੍ਹਾ ਆਬਾਦ ਨੂੰ ਕਰੋ। ਆਬਾਦ ਨਹੀਂ ਕੀਤਾ ਜਾ ਰਿਹਾ, ਬਰਬਾਦ ਕੀਤਾ ਜਾ ਰਿਹਾ। ਬਿਲਕੁਲ ਉਸੇ ਆਬਾਦ ਕਰਨ, ਆਬਾਦੀ ਵਧਾਉਣ ਉਸ ਪਾਸੇ। ਉੱਥੇ ਆਬਾਦੀ ਉਧਰ ਜਾਣੀ ਚਾਹੀਦੀ ਹੈ, ਇੰਡਸਟਰੀ ਉਧਰ ਜਾਣੀ ਚਾਹੀਦੀ ਹੈ। ਬਲਕਿ ਇੱਕ ਹੋਰ ਹੁਣ ਤੁਹਾਡੀ ਜਿਹੜੀ, ਮੈਂ ਤੁਹਾਡੀ ਗੱਲ ਟੋਕਣ ਨਾਲ, ਜਿਤਨੀ ਫੈਸਲਾਬਾਦ ਦੇ ਵਿੱਚ ਇੰਡਸਟਰੀ ਹੈ ਨਾ, ਜੀ ਇਹਦਾ ਇਸ ਟਾਈਮ ਗੰਦਾ ਪਾਣੀ ਜਿਹੜਾ ਆਉਂਦਾ ਕੈਮੀਕਲ ਵਾਲਾ, ਉਹ ਕਿਸੇ ਪਾਸੇ ਨਿਕਲਣ ਦਾ ਜਿਹੜਾ ਰਸਤਾ ਕੋਈ ਨਹੀਂ, ਔਰ ਜ਼ਮੀਨਾਂ ਬਰਬਾਦ ਕਰ ਰਿਹਾ, ਸੇਮ ਹੋ ਰਹੀ ਹੈ। ਪਲੱਸ ਤੁਹਾਡੇ ਆਪਣੇ ਬਾੜੀ ਜਾਏਗਾ ਜਿਹੜਾ ਪਾਣੀ ਜ਼ਮੀਨ 'ਚ ਪੀਂਦੇ ਹੋ। ਇਹਨਾਂ ਨੂੰ ਚਾਹੀਦਾ ਹੈ ਕਿ ਜਿਤਨੀ ਫੈਸਲਾਬਾਦ ਦੀ ਇੰਡਸਟਰੀ ਹੈ, ਇਹ ਇੰਡਸਟਰੀ ਸਿਟੀ ਬਣਾ ਦੇਣ ਉਧਰ। ਜੀ ਬਿਲਕੁਲ। ਬਣਾ ਕੇ ਫਿਰ ਉੱਥੇ ਲੋਕਾਂ ਨੂੰ ਦੱਸਣ, ਚਲੋ ਤੁਸੀਂ, ਮੈਂ ਨਹੀਂ ਕਹਿੰਦਾ ਕਿ 20 ਮੰਜ਼ਲੀ ਬਿਲਡਿੰਗ ਬਣਾ ਦਿਓ, ਐਟਲੀਸਟ 3 ਫਲੋਰ 4 ਫਲੋਰ ਬਣਾ ਕੇ ਉੱਥੇ ਦੇ ਦੇਣ ਲੋਕਾਂ ਨੂੰ। ਜੀ ਬਿਲਕੁਲ। ਬੰਦਿਆਂ ਨੂੰ ਆਪਣੀ ਜਗ੍ਹਾ ਦੇ ਦੇਣ ਕਿ 4 ਬੰਦੇ ਜੇ ਰਲ ਕੇ ਬਣਾ ਲਓ 4 ਫਲੋਰ। ਸਹੀ ਗੱਲ ਹੈ। ਹਰ ਫੈਮਿਲੀ ਦਾ ਆਪਣਾ ਆਪਣਾ ਫਲੋਰ ਹੋ ਜਾਏ, ਬੇਸ਼ੱਕ ਆਪਣਾ ਆਪਣਾ ਫਲੋਰ ਹੋਏ, ਆਪਣਾ ਰਸਤਾ ਹੋਏ। ਉਹਨਾਂ ਨੂੰ ਆਖਣ ਬੰਦੇ ਦਾ ਪੁੱਤਰਾ ਰਹਿਣਾ ਜੇ। ਬਿਲਕੁਲ। ਕੋਈ ਬੰਦਾ ਕਿਤੇ ਨਹੀਂ ਜਾਂਦਾ। ਸੁਸਾਇਟੀ ਦੇ ਵੀ ਰੂਲ ਰੈਗੂਲੇਸ਼ਨ ਹੁੰਦੇ ਨੇ, ਇਸ ਤਰ੍ਹਾਂ ਨਹੀਂ ਕਰ ਸਕਦੇ ਨਾ। ਇੱਥੇ ਤੁਸੀਂ ਐਗਰੀਕਲਚਰ, ਇੱਥੇ ਜਿਹੜੀ ਐਗਰੀਕਲਚਰ ਲੈਂਡ ਹੈ ਪੰਜਾਬ ਦੀ, ਇਹ ਬਚ ਜਾਏਗੀ ਜੀ। ਬਚਾਉਣੀ ਪਏਗੀ ਤੁਹਾਨੂੰ, ਵਰਨਾ ਤੁਹਾਡਾ ਸੇ ਮਸਲਾ ਬਣ ਜਾਏਗਾ ਆਣਾ। ਅਰੇ ਨਹੀਂ ਜੇ ਬਚਾਉਂਦੇ। ਫਿਰ ਦੇਖੋ ਜਿਸ ਤਰ੍ਹਾਂ ਆਬਾਦੀ ਜਿਤਨੀ ਪਾਕਿਸਤਾਨ ਦੀ ਹੈ, ਮਾਸ਼ਾਅੱਲਾ ਬਹੁਤ ਜ਼ਿਆਦਾ ਹੈ। ਪਰਮਿਟ ਤੇ ਜਿੰਨੀਆਂ ਕੋਈ ਛੂਟ ਦੇ ਰਹੇ ਜੇ ਨਾ, ਜੀ ਸਰ, ਤੁਹਾਡਾ ਕਸੂਰ ਤੋਂ ਸ਼ੁਰੂ ਹੋ ਕੇ ਇਸਲਾਮਾਬਾਦ ਤੱਕ GT ਰੋਡ ਦੇ ਉੱਤੇ ਕੋਈ ਲੈਂਡ ਖਾਲੀ ਨਹੀਂ ਨਹੀਂ ਖਾਲੀ। ਬਿਲਕੁਲ ਹੈ। ਮੈਂ ਆਪ ਜਾਂਦਾ ਡਰਾਈਵ ਸ਼ੇਵ ਕਰਦਾ ਤੇ ਵੇਖਦੇ ਰਹਿੰਦਾ। ਅੱਛਾ, ਵਜ੍ਹਾ ਕੀ ਇਹ ਸਭ ਸੁਸਾਇਟੀਆਂ ਨੇ, ਬਿਲਕੁਲ ਬੋਰਡ ਲੱਗੇ ਨੇ, ਪਿੱਛੇ ਬਣੀਆਂ ਨੇ। ਉਹ
ਐਗਰੀਕਲਚਰ ਲੈਂਡ ਦਾ ਬੇੜਾ ਗਰਕ ਹੋਇਆ। ਹੋ ਗਿਆ ਹੈ, ਸਹੀ ਗੱਲ ਹੈ। ਹੁਣ ਉਧਰੋਂ ਤੁਹਾਡਾ ਸ਼ੇਖੂਪੁਰਾ ਰੋਡ ਸੀ, GT ਰੋਡ, ਫੈਸਲਾਬਾਦ ਤੱਕ ਸਭ ਫੁੱਲ ਹੈ। ਬਿਲਕੁਲ ਛੋਟਿਆਂ ਸ਼ਹਿਰਾਂ ਦੇ ਨਾਲ ਜਗ੍ਹਾ ਰਹਿ ਗਈ ਤੇ ਰਹਿ ਗਈ, ਬਾਕੀ ਸਭ ਜਿਹੜਾ ਉਹ ਸੁਸਾਇਟੀਆਂ ਨੇ। ਜੀ, ਔਰ ਲੋਕਾਂ ਨੂੰ ਸਮਝ ਨਹੀਂ ਆ ਰਹੀ, ਅਸੀਂ ਆਪਣੇ ਸਿਰ 'ਚ ਲਿੱਤਰ ਮਾਰ ਰਹੇ ਹਾਂ। ਬਸ ਜ਼ਿਆਦਤੀ ਕਰ ਰਹੇ ਨੇ ਨਾ ਆਪਣੇ ਆਪ ਨਾਲ। ਤੁਸੀਂ ਇਹ ਹਿਸਾਬ ਲਾਓ ਕਿ ਤੁਹਾਨੂੰ ਗੰਦਮ ਮੁੱਲ ਲੈ ਕੇ ਖਾਣੀ ਪੈ ਜੇ ਤੇ ਕਿੱਧਰ ਜਾਓਗੇ? ਉਹ ਹੋ ਰਿਹਾ ਹੁਣ ਆਲਰੇਡੀ। ਇਹ ਤਾਂ ਤੁਹਾਡੀਆਂ ਆਪਣੀ ਹਰ ਸ਼ਾਇਦ ਤੁਸੀਂ ਗੱਡ ਰਹੇ ਹੋ ਤੇ ਇਤਨੀ ਮਹਿੰਗੀ ਹੈ। ਜੀ, ਜੇ ਤੁਹਾਨੂੰ ਹਰ ਚੀਜ਼ ਮੁੱਲ ਲੈਣੀ ਪੈ ਜਾਏ ਤੇ ਕਿੱਧਰ ਜਾਓਗੇ? ਮੁਸ਼ਕਿਲ ਸਖਤ ਵਕਤ ਆ ਰਿਹਾ ਨਾ ਤੁਹਾਡੇ ਕੋਲ ਇੰਡਸਟਰੀ ਹੈ, ਨਾ ਤੁਹਾਡੇ ਕੋਲ ਕੋਈ ਗੱਲਬਾਤ ਹੈ। ਸਹੀ ਗੱਲ ਹੈ। ਵੇਲਣ ਵੇਲੇ 8-8 ਬੱਚੇ ਨੇ, ਉਹਨਾਂ ਨੂੰ ਪਾਲਣਾ ਕੀ ਕਰਨੇ? ਬਹੁਤ ਬੜਾ ਡਿਜ਼ਾਸਟਰ ਆ ਰਿਹਾ ਨਜ਼ਰ ਸਰ। ਇਹ ਹੋਰ ਤੁਸੀਂ 5-7 ਸਾਲ 10 ਸਾਲ ਠਹਿਰ ਜਾਓ, ਤੁਹਾਡੀ ਰੋਟੀ ਨਹੀਂ ਪੂਰੀ ਹੋਣੀ। ਸਹੀ ਗੱਲ ਹੈ ਆਬਾਦੀ ਇਤਨੀ ਵੱਧ ਗਈ, ਹੁਣ 26-27 ਕਰੋੜ ਤੋਂ ਵੱਧ ਗਈ ਜੀ। ਆਫੀਸ਼ੀਅਲੀ ਮੇਰਾ ਨਹੀਂ ਖਿਆਲ ਕਿ ਕਿੰਨੀ ਦੱਸਦੇ ਨੇ, ਲੇਕਿਨ ਮੈਨੂੰ ਲੱਗਦਾ ਕਿ 28-29 ਕਰੋੜ ਦੇ ਅੱਗੇ ਪਿੱਛੇ ਅਸੀਂ ਹਾਂ ਜੀ। ਉਹ ਕਿੱਧਰ ਜਾਣਗੇ? ਔਰ ਕਮ ਸੇ ਕਮ 15-16 ਕਰੋੜ ਐਕਸਟਰਾ ਹੈ ਤੁਹਾਡੇ ਮੁੱਲ ਦੇ ਸਾਈਜ਼ ਦੇ ਹਿਸਾਬ ਨਾਲ। ਕਿ ਸਾਡੇ ਹੁਣ ਰਹੀਮ ਯਾਰ ਖਾਨ ਤੱਕ, ਉਧਰੋਂ KP ਤੱਕ, ਬਲੋਚਿਸਤਾਨ ਤੋਂ ਬੰਦੇ ਸਾਰੇ ਕਿੱਥੇ ਜਾ ਰਹੇ ਨੇ? ਲਾਹੌਰ ਔਰ ਇਸਲਾਮਾਬਾਦ, ਦੋ ਹੀ ਜਗ੍ਹਾ ਨੇ। ਅੱਗੇ ਕਰਾਚੀ ਆਇਆ, ਜੀ, ਹੁਣ ਇੱਥੇ ਆ ਰਹੇ ਨੇ। ਸਾਡੇ ਸਿਆਸਤਦਾਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਹਨਾਂ ਦਾ ਕਰਨਾ ਕੀ ਹੈ। ਅਸਲ 'ਚ ਸਰ ਜਿਹੜਾ ਮੈਨੂੰ ਸਮਝ ਆਉਂਦੀ ਨਾ ਪਾਕਿਸਤਾਨ ਦੀ ਸਿਆਸਤ ਦੀ, ਜੀ, ਉੱਥੇ ਹਰ ਬੰਦਾ ਸਿਰਫ ਆਪਣੀ ਜ਼ਾਤ ਤੱਕ ਹੈ ਕਿ ਮੇਰਾ ਇਹਦੇ 'ਚ ਕੀ ਫਾਇਦਾ ਹੈ, ਮੈਨੂੰ ਕੀ ਲੱਭੇਗਾ। ਸਰ ਉਹਦਾ ਨੁਕਸਾਨ ਹੈ। ਉਹ ਸਾਰਾ ਮੁਲਕ ਦਾ ਨੁਕਸਾਨ ਹੈ, ਹਰ ਬੰਦੇ ਦਾ ਬੇੜਾ ਕਰਕੇ ਨਾਲ ਵਾਲੇ ਦਾ ਵੀ ਨੁਕਸਾਨ ਕਰਾਉਂਦੇ, ਸਭ ਦਾ ਕਰਾਉਂਦੇ। ਲੇਕਿਨ ਤੁਸੀਂ ਜਿਤਨਾ ਇਹ ਰਸ਼ ਵੱਧ ਰਿਹਾ ਉਤਨਾ ਕ੍ਰਾਈਮ ਵੱਧ ਰਿਹਾ। ਜੀ, ਅਗਰ ਇਹ ਹੀ ਚੁੱਕ ਕੇ ਕੈਲਕੂਲੇਟਡ ਸਿਸਟਮ ਨਾਲ ਇੰਡਸਟਰੀ ਉਧਰ ਟੁਰ ਜੇ, ਬਿਲਕੁਲ ਜ਼ਾਹਿਰ ਹੈ ਉਹਨਾਂ ਨੂੰ ਵਰਕਰ ਚਾਹੀਦੇ ਨੇ, ਵਰਕਰ ਉੱਥੇ ਬੰਦੇ ਉਧਰ ਸ਼ਿਫਟ ਹੋ ਜਾਣ, ਤੁਹਾਡੀ ਅੱਧੀ ਆਬਾਦੀ ਇਧਰੋਂ ਘਟ ਜਾਏ। ਬਿਲਕੁਲ। ਔਰ ਬਕਾਇਦਾ ਉੱਥੇ ਇੱਕ ਹੋਰ ਇਹਨਾਂ ਨੂੰ ਕਰਨਾ ਚਾਹੀਦਾ, ਇੱਕ IT ਸੈਂਟਰ ਬਣਾ ਦੇਣ ਬਹੁਤ ਸਾਰੇ, ਤੁਹਾਡਾ ਸਾਰਾ ਪੜ੍ਹਾ ਲਿਖਾ ਬੰਦਾ ਦਾ ਚਲਾ ਜਾਏਗਾ, ਹਰ ਕਿਸਮ ਦਾ ਬੰਦਾ ਚਲਾ ਜਾਏਗਾ। ਰਿਪੋਰਟ ਤੁਹਾਡੀ ਬਣੀ ਹੈ ਜੀ, ਤੁਸੀਂ ਉੱਥੇ ਜਿਹੜਾ ਲੋਕਾਂ ਨੂੰ ਆਸਤਾ ਆਸਤਾ ਐਡਜਸਟ ਕਰੋ। ਬਿਲਕੁਲ ਉਹਦੇ ਆਸ-ਪਾਸ ਤੁਹਾਨੂੰ 10-20 ਸਾਲ ਲੱਗਣੇ ਨੇ, ਇੱਕਦਮ ਹੀ ਨਹੀਂ ਉੱਠ ਕੇ। ਹੁਣ ਮੈਂ ਪੰਜਾਬ 'ਚ ਰਹਿਣਾ, ਮੈਨੂੰ ਜਗ੍ਹਾ ਦੇਣ ਨਾ, ਮੈਨੂੰ ਲਾਲਚ ਦੇਣ ਜੀ, ਕਿ ਠੀਕ ਹੈ ਜੀ ਤੇਰੇ ਕੋਲ ਇੱਥੇ 2 ਕਿੱਲੇ ਜਾਂ 5 ਕਿੱਲੇ, ਅਸੀਂ ਤੈਨੂੰ ਉਧਰ ਅੱਧਾ ਮੁਰੱਬਾ ਦਿੰਦੇ ਹਾਂ ਜਾਂ ਮੁਰੱਬਾ ਦਿੰਦੇ ਹਾਂ, ਤੂੰ ਆ ਜਾ ਜੀ, ਆਬਾਦ ਕਰ, 100 ਸਾਲ ਦੀ ਲੀਜ਼ ਦੇ ਦੇਣ ਕਿ 100 ਸਾਲ ਤੇਰੀ ਹੈ, ਜੀ, ਬਿਲਕੁਲ 100 ਸਾਲ ਤੋਂ ਬਾਅਦ ਸਾਡੀ ਹੋਏਗੀ। ਤੇ ਮੈਂ ਵੀ ਟੁਰ ਜਾਗਾ ਜੀ, ਕਿ ਠੀਕ ਹੈ ਯਾਰ, ਲੱਭ ਰਹੀ ਹੈ, ਚਲੋ ਮਿਹਨਤ ਮਜ਼ਦੂਰੀ। ਜ਼ਾਹਿਰ ਹੈ ਜਿਹੜੀ ਆਵਾਮ ਇੱਧਰੋਂ ਜਾਣੀ ਹੈ, ਇੰਡਸਟਰੀ ਜਾਣੀ ਹੈ, ਉਹਨਾਂ ਰੋਟੀ ਉੱਥੋਂ ਵੀ ਤਾਂ ਖਾਣੀ ਹੈ ਨਾ। ਬਿਲਕੁਲ। ਔਰ ਉੱਥੋਂ ਪਾਣੀ ਆ ਕੇ, ਮੈਂ ਸੁਣਿਆ ਕਿ ਉਧਰ ਪਾਣੀ ਨਹੀਂ ਸੀ, ਉਧਰੋਂ ਪਾਣੀ ਆਉਂਦਾ ਜਿਹੜਾ ਸਿੰਧ 'ਚ ਫਲੱਡ ਆਉਂਦਾ। ਅੱਛਾ। ਬੜੀ ਵੱਡੀ ਝੀਲ ਜੇ ਸਿੰਧ ਦੇ ਕੋਲ, ਜਿਹਦੇ ਵਿੱਚ ਸਿਰਫ ਪਾਣੀ ਉੱਥੋਂ ਬਲੋਚਿਸਤਾਨ ਦਾ ਆਉਂਦਾ, ਉਹ ਮੀਲਾਂ ਦੇ ਵਿੱਚ ਝੀਲ। ਅੱਛਾ, ਉੱਥੇ ਡੈਮ ਬਣਾ ਸਮਝੋ ਡੈਮ ਹੀ ਸਮਝੋ ਨਾ, ਇੰਨੀ ਵੱਡੀ ਝੀਲ ਹੈ ਤੇ ਡੈਮ ਬਣ ਗਿਆ ਕੁਦਰਤੀ। ਠੀਕ ਹੈ, ਉਹ ਹੁਣ ਪਾਣੀ ਉੱਥੇ ਵੀ ਤਾਂ ਦਿੱਤਾ ਜਾ ਸਕਦਾ ਨਾ। ਬਿਲਕੁਲ। ਇਹਨਾਂ ਨੂੰ ਉਧਰ ਆਵਾਮ ਨੂੰ ਖੜਨਾ ਚਾਹੀਦਾ। ਅਸਲ 'ਚ ਤੁਹਾਨੂੰ ਇੱਕ ਪਲੈਨਰ ਚਾਹੀਦਾ ਜਿਹੜਾ ਸਹੀ ਪ੍ਰੋਪਰ ਪਲੈਨਿੰਗ ਨਾਲ ਚੱਲੇ ਔਰ ਸਾਰਾ ਨਿਜ਼ਾਮ ਸਹੀ ਕਰਕੇ ਚਲਾਏ। ਉਹ ਚਲੋ ਫਿਰ ਹੁਣ ਕੋਈ ਦੁਆ ਕਰਨੇ ਆ, ਕੋਈ ਅੱਲਾਹ ਪਾਕ ਪਾਕਿਸਤਾਨ ਦੇ ਪਲੈਨਰ ਜੀ, ਜਿਹਦੇ ਨਾਲ ਸਾਰੇ ਐਗਰੀ ਹੋ ਕੇ ਬੰਦੇ ਹੱਥ ਟੁਰਨ, ਬਿਲਕੁਲ। ਤੇ ਬਾਕੀ ਜੋ ਅੱਲਾ ਨੂੰ ਮਨਜ਼ੂਰ ਹੈ। ਚਲੋ ਐਂਡ ਕਰਦੇ ਫਿਰ ਜੀ ਠੀਕ ਹੈ, ਅਸੀਂ ਇਜਾਜ਼ਤ ਚਾਹੁੰਦੇ ਹਾਂ। ਇਨਸ਼ਾਅੱਲਾ ਮਿਲਣੇ ਹਾਂ ਅਗਲੇ ਵੀਲਾਗ ਦੇ ਵਿੱਚ। ਅਗਰ ਕੋਈ ਗੱਲ ਅੱਛੀ ਬੁਰੀ ਲੱਗੀ ਹੋਏ ਤਾਂ ਮਾਜ਼ਰਤ, ਤੇ ਅਗਰ ਕੋਈ ਵਾਲ ਗੱਲ ਲੱਗੀ ਹੋਵੇ ਤਾਂ ਫਿਰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰੋ। ਅੱਲਾ